ਅਫਗਾਨਿਸਤਾਨ 'ਚ ਇਹਨਾਂ ਦੀ ਇੰਟਰਫੇਰੈਂਸ 47 ਤੋਂ ਬਾਅਦ ਹੀ ਇਸ ਲਈ ਸ਼ੁਰੂ ਹੋਈ ਕਿ ਉਹਨਾਂ ਨੇ ਕਦੇ ਪਾਕਿਸਤਾਨ ਨੂੰ ਤਸਲੀਮ ਹੀ ਨਹੀਂ ਕੀਤਾ। ਇੰਦਰਾ ਗਾਂਧੀ ਤਾਂ ਸੋਵੀਅਤ ਯੂਨੀਅਨ ਦੀ ਇੱਕ ਐਕਸਟੈਂਸ਼ਨ ਬਣੀ ਹੋਈ ਸੀ, ਉਹਨਾਂ ਨਾਲ ਡਿਫੈਂਸ ਡੀਲ 1971 'ਚ ਸਾਈਨ ਕਰ ਲਈ ਜਦੋਂ ਕਿ ਬੰਗਲਾਦੇਸ਼ ਬਣਾਇਆ ਪਾਕਿਸਤਾਨ ਨੂੰ ਤੋੜ ਕੇ। ਜਦੋਂ ਰਾਜੀਵ ਗਾਂਧੀ ਬਣਿਆ ਉਹਨਾਂ ਦੀ ਵੀ ਉਹੀ ਲਾਈਨ ਸੋਵੀਅਤ ਯੂਨੀਅਨ ਪ੍ਰਤੀ ਰਹੀ, ਹਾਲਾਂਕਿ ਉਸ ਨੂੰ ਪ੍ਰੋ ਵੈਸਟ ਜਾਂ ਦੂਜਾ ਉਹਦਾ ਇਮੇਜ ਵੀ ਬਣਾਉਣ ਦੀ ਮਿਸਟਰ ਕਲੀਨ ਤੇ ਉਹ ਵੀ ਕੋਸ਼ਿਸ਼ ਕੀਤੀ ਗਈ। ਉਹਦੀ ਵਾਈਫ ਸੋਨੀਆ ਗਾਂਧੀ ਇਟਾਲੀਅਨ ਸੀ, ਲੇਕਿਨ ਉਹਨਾਂ ਦੀ ਸੋਵੀਅਤ ਯੂਨੀਅਨ ਪ੍ਰਤੀ ਜਿਹੜੀ ਹੈ ਉਹ ਝੁਕਾਅ ਉਸ ਕਿਸਮ ਦਾ ਹੀ ਰਿਹਾ। ਨਰਿੰਦਰ ਮੋਦੀ ਨੇ ਤਾਂ ਜਿਹੜੇ ਉਹ ਸਾਰਾ ਹੀ ਜਿਹੜਾ ਹੁਣ ਉਹਦੇ ਲਈ ਕੀ ਕਹੀਏ ਕਿ ਭਾਈ ਉਹਨੇ ਤਾਂ ਪੂਰੀ ਦੀ ਪੂਰੀ ਸਵਾਹ ਦੀ ਬੋਰੀ ਦੇ ਵਿੱਚ ਹੀ ਸਿਰ ਦੇ ਲਿਆ ਜਾਂ ਬੋਰੀ ਚੁੱਕ ਕੇ ਆਪਣੇ ਸਿਰ ਤੇ ਪਾ ਲਈ। ਹਾਲਾਂਕਿ ਮਨਮੋਹਨ ਸਿੰਘ ਨੇ ਇੰਡੋ ਯੂਐਸ ਟ੍ਰੀਟੀ ਸਾਈਨ ਕੀਤੀ ਨਿਊਕਲੀਅਰ ਡੀਲ, ਲੇਕਿਨ ਇਸ ਕਿਸਮ ਦਾ ਇਹ ਨਹੀਂ ਸੀ ਕਿ ਵੀ ਉਹਨਾਂ ਨੇ ਆਪਣੇ ਅੱਡੇ ਦੇਣ ਦਾ ਕਰ ਲਿਆ ਜਾਂ ਰੀਫਿਊਲਿੰਗ ਦਾ ਕਰ ਲਿਆ, ਪਰ ਇਹਨੇ ਤਾਂ ਇਸ ਹੱਦ ਤੱਕ ਮੋਦੀ ਨੇ ਜਾ ਕੇ ਇੱਕ ਪਾਸੇ ਕੁਆਡ ਦਾ ਹਿੱਸਾ ਬਣ ਗਿਆ ਐਂਟਾਈ ਚਾਈਨਾ ਲਾਈਨ ਦੇ ਥੱਲੇ। 20 ਸਾਲ ਭਾਰਤ ਨੇ ਅਫਗਾਨਿਸਤਾਨ ਨੂੰ ਰੱਜ ਕੇ ਵਰਤਿਆ ਪਾਕਿਸਤਾਨ ਦੇ ਖਿਲਾਫ। ਇੰਡੀਅਨ ਕੌਂਸੂਲੇਟਸ ਦੇ ਨਾਂ ਥੱਲੇ ਸਪਾਈਂਗ ਸਿਸਟਮ, ਕੁਲਭੂਸ਼ਣ ਯਾਦਵ ਉਹਦੀ ਅਲਟੀਮੇਟ ਜਿਹੜਾ ਉਹ ਸਬੂਤ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਦੂਸਰੇ ਅਹਿਮ ਇਸ਼ੂ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਾਪਦਾ ਹੈ ਕਿ ਭਾਰਤ ਆਉਣ ਵਾਲੇ ਸਮੇਂ ਵਿੱਚ ਅਫਗਾਨਿਸਤਾਨ ਨੂੰ ਡੀਸਟੈਬਲਾਈਜ਼ ਕਰਨ ਲਈ ਅਮਰੀਕਾ ਅਤੇ ਪੱਛਮੀ ਤਾਕਤਾਂ ਦਾ ਜਿਹੜਾ ਮੋਹਰਾ ਬਣਨ ਜਾ ਰਿਹਾ ਹੈ। ਸੋ ਇਸ ਵੇਲੇ ਭਾਰਤ ਨੂੰ ਉਸਾਰੂ ਰੋਲ ਪਲੇ ਕਰਨਾ ਚਾਹੀਦਾ ਸੀ, ਪਰ ਜਾਪਦਾ ਹੈ ਕਿ ਭਾਰਤ ਆਪਣੇ ਹੀ ਪੈਰਾਂ ਤੇ ਆਪ ਹੀ ਕੁਹਾੜੀ ਮਾਰਨ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, ਮੁਲਕਾਂ ਦੇ ਕੋਲ ਜਦੋਂ ਚਾਰ ਚੁਫੇਰੇ ਖਤਰੇ ਮੰਡਰਾ ਰਹੇ ਹੁੰਦੇ ਨੇ ਜੀ, ਤੇ ਜੇ ਲੀਡਰਸ਼ਿਪ ਵਾਈਜ਼ ਹੈ, ਠੀਕ ਫੈਸਲਾ ਲੈਂਦੀ ਹੈ, ਤੇ ਕਈ ਵਾਰ ਜਿਹੜੇ ਡੁੱਬਦੇ ਮੁਲਕ ਨੇ ਉਹ ਤਰਨ ਲੱਗ ਜਾਂਦੇ ਨੇ, ਨਿਕਲ ਜਾਂਦੇ ਨੇ ਉਸ ਭੰਵਰ ਚੋਂ, ਉਸ ਘੁੰਮਣ ਘੇਰੀ ਚੋਂ। ਤੇ ਕਈ ਵਾਰ ਜੇ ਤੁਸੀਂ ਅੱਖਾਂ ਬੰਦ ਕਰਕੇ ਜਾਂ ਬਦਲਾਖੋਰੀ ਨਾਲ ਜਾਂ ਹਕੀਕਤ ਵੱਲ ਪਿੱਠ ਕਰਕੇ ਸਿਰਫ ਤੇ ਸਿਰਫ ਚਮਚਾਗਿਰੀ, ਚਾਪਲੂਸੀ ਜਾਂ ਅੰਨੇ ਹੋ ਕੇ ਕੋਈ ਫੈਸਲਾ ਲੈਂਦੇ ਹੋ, ਫਿਰ ਮੁਲਕਾਂ ਦੀ ਕਿਸਮਤ, ਕੌਮਾਂ ਦੀ ਕਿਸਮਤ ਡੁੱਬ ਜਾਂਦੀ ਹੈ। ਔਰ ਸਾਡੇ ਲਈ, ਕਿਉਂਕਿ ਜਦੋਂ ਅਸੀਂ ਸਿੱਖ ਕੌਮ ਦੇ ਹਵਾਲੇ ਨਾਲ 1947 ਦੇ ਦੌਰ ਦੀ ਅਸੀਂ ਗੱਲ ਕਰਦੇ ਹਾਂ, 75 ਸਾਲ ਤੋਂ ਅਸੀਂ ਗੁਲਾਮੀ ਭੋਗ ਰਹੇ ਹਾਂ ਹਿੰਦੂ ਤਵੀਆਂ ਦੀ, ਤੇ ਸਾਡੇ ਲਈ ਉਹ ਪਲ ਜਿਹੜੇ ਅਸੀਂ ਗਵਾਏ, ਸਾਡੀ ਲੀਡਰਸ਼ਿਪ ਨੇ ਗਲਤ ਫੈਸਲਾ ਲਿਆ, ਨਾ ਆਪਣੀ ਕੌਮ ਦਾ ਕੁਝ ਬਣਾ ਸਕੇ ਔਰ ਕਿਵੇਂ ਖਵਾਰੀ ਵੱਲ ਰਾਦਰ ਧੱਕਿਆ, ਇੱਕ ਗੁਲਾਮੀ ਚੋਂ ਨਿਕਲ ਕੇ ਦੂਸਰੀ ਵੱਲ ਗਏ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਡੀਆ ਨਾਂ ਦਾ ਮੁਲਕ ਜਿਹੜਾ ਪਹਿਲਾਂ ਕਦੇ ਦੁਨੀਆ ਦੇ ਨਕਸ਼ੇ ਤੇ ਐਗਜ਼ਿਸਟ ਹੀ ਨਹੀਂ ਸੀ ਕਰਦਾ, ਇਹ ਨਾਂ ਵੀ ਬ੍ਰਿਟਿਸ਼ਰਸ ਦਾ ਹੀ ਦਿੱਤਾ ਹੋਇਆ, ਇੱਕ ਐਡਮਿਨਿਸਟ੍ਰੇਟਿਵ ਯੂਨਿਟ ਜਿਹਨੂੰ ਬਣਾਉਣ 'ਚ, ਕੰਕਰ ਕਰਨ 'ਚ ਅੰਗਰੇਜ਼ਾਂ ਨੂੰ 200 ਸਾਲ ਲੱਗੇ, ਔਰ ਜਾਣ ਲੱਗਿਆਂ ਉਹ ਇੱਕ ਵੱਡਾ ਹਿੱਸਾ, ਇੱਕ ਤਾਂ ਪਾਕਿਸਤਾਨ ਬਣ ਗਿਆ, ਪਰ ਇੱਕ ਵੱਡਾ ਹਿੱਸਾ ਇਹਨਾਂ ਨੂੰ ਦੇ ਗਏ, ਜਿਹਨੂੰ ਸਬ ਕੰਟੀਨੈਂਟ ਦਾ ਜੇ ਕਹਿਣਾ ਹੋਏ, ਤੇ ਜਿਹੜਾ ਆਪਣੇ ਆਪ ਦੇ ਵਿੱਚ ਯੂਰਪ ਨਾਲੋਂ ਵੱਡਾ ਔਰ ਹਰ ਤਰ੍ਹਾਂ ਨਾਲ ਉਸ ਚੋਂ ਹੀ ਖੁਸ਼ਹਾਲੀ ਨਿਕਲ ਸਕਦੀ ਸੀ, ਜਿਨ੍ਹਾਂ ਦੇ ਕੋਲ ਪਾਣੀ ਵੀ, ਦਰਿਆ ਵੀ, ਪਹਾੜ ਵੀ, ਜੰਗਲ ਵੀ, ਮਿਨਰਲਸ ਵੀ, ਔਰ ਜ਼ਾਹਰ ਹੈ ਕਿ ਫਰਟਿਲ ਲੈਂਡ ਵੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਹੜੇ ਉਹਨਾਂ ਦੇ ਮੁੱਢਲੀ ਲੀਡਰਸ਼ਿਪ ਰਹੀ, ਉਹ ਭਾਵੇਂ ਸਿੱਖਾਂ ਪ੍ਰਤੀ ਉਹਨਾਂ ਦਾ ਕੀ ਰਵੱਈਆ ਰਿਹਾ ਉਹ ਇੱਕ ਵੱਖਰਾ ਚੈਪਟਰ ਹੈ, ਪਰ ਉਹਨਾਂ ਨੇ ਉਸ ਗੁਰਬਤ ਚੋਂ ਕੱਢਣ ਦੇ ਲਈ, ਜਿਹਦੇ 'ਚ ਕਿ ਇੱਕ ਇਮੇਜ ਬਣਿਆ ਹੋਇਆ ਸੀ ਭਾਰਤ ਦਾ ਕਿ ਵੀ ਇਹ ਕੰਟਰੀ ਆਫ ਬੈਗਰਸ, ਫਕੀਰਸ ਐਂਡ ਸਨੇਕ ਚਾਰਮਰਸ ਐਂਡ ਜਗਲਰਸ, ਕਿ ਮਦਾਰੀਆਂ ਦਾ ਔਰ ਸੱਪ ਕੱਢਣ ਵਾਲੇ ਸਪੇਰਿਆਂ ਦਾ, ਤੇ ਉਸ ਪੀਰੀਅਡ ਤੁਸੀਂ ਦੇਖੋ ਯੂਰਪ ਔਰ ਅਮਰੀਕਾ 'ਚ ਉਸ ਕਿਸਮ ਦੇ ਹੀ ਕਾਰਟੂਨ ਜਾਂ ਪੇਂਟਿੰਗ ਜਾਂ ਦੂਜਾ ਭਾਰਤ ਬਾਰੇ ਸੀ, ਹੋਰ ਤਾਂ ਕੁਛ ਹੈ ਹੀ ਨਹੀਂ ਸੀ ਗੁਰਬਤ ਦੇ ਮਾਰੇ ਹੋਏ। ਲੇਕਿਨ ਇੱਕ ਐਫਰਟ ਜ਼ਰੂਰ ਹੋਇਆ ਔਰ ਉਹਨਾਂ ਨੇ ਇੱਕ ਸਿਆਣੀ ਲਾਈਨ ਵੀ ਲਈ, ਮੈਂ ਸਮਝਦਾ 50ਵਿਆਂ ਦੀ ਉਹਨਾਂ ਦੀ ਲੀਡਰਸ਼ਿਪ ਨੇ, ਕਿ ਉਹ ਜਦੋਂ ਕਿ ਦੋ ਤਾਕਤਾਂ ਜਿਹਨੂੰ ਅਸੀਂ ਪੋਲਰਾਈਜੇਸ਼ਨ ਕਹਿੰਦੇ ਹਾਂ ਦੁਨੀਆ 'ਚ, ਸੋਵੀਅਤ ਯੂਨੀਅਨ ਔਰ ਅਮਰੀਕਾ, ਇਹ ਦੋ ਬਲਾਕ ਬਣੇ। ਸੋ ਉਹਨਾਂ ਨੇ ਉਹਨਾਂ ਦੋਨਾਂ ਦੇ ਵਿਚਾਲੇ ਰਹਿ ਕੇ ਦੋਨਾਂ ਤੋਂ ਫਾਇਦਾ ਚੁੱਕਿਆ, ਅਮਰੀਕਾ ਤੋਂ ਵੀ ਚੁੱਕਿਆ, ਸੋਵੀਅਤ ਯੂਨੀਅਨ ਨਾਨ ਅਲਾਈਨ ਮੂਵਮੈਂਟ ਦੇ ਥੱਲੇ, ਔਰ ਉਹਨਾਂ ਨੇ ਆਪਣੇ ਆਪ ਨੂੰ ਕਿਸੇ ਵੀ ਗੁੱਟ, ਭਾਵੇਂ ਜ਼ਾਹਰਾ ਤੌਰ ਤੇ ਜ਼ਿਆਦਾ ਲੀਨਿੰਗ ਨਹਿਰੂ ਦੀ ਔਰ ਬਾਅਦ ਇੰਦਰਾ ਗਾਂਧੀ ਦੀ, ਤਾਂ ਪੂਰੇ ਤੌਰ ਤੇ ਸੋਵੀਅਤ ਯੂਨੀਅਨ ਦੇ ਨਾਲ ਸੀ,
ਲੇਕਿਨ ਇਸ ਹੱਦ ਤੱਕ ਹੌਸਟਿਲਿਟੀ ਜਾਂ ਐਂਟਾਗੋਨਿਜ਼ਮ ਅਮਰੀਕਾ ਦੇ ਨਾਲ ਨਹੀਂ ਪੈਦਾ ਹੋਇਆ ਕਿ ਅਮਰੀਕਾ ਉਸ ਨੂੰ ਆਪਣਾ ਐਨਮੀ ਮਿੱਥੇ। ਅਲਟੀਮੇਟਲੀ ਸੋਵੀਅਤ ਯੂਨੀਅਨ ਦੇ ਬਲਾਕ ਵੱਲ ਝੁਕਾਅ ਹੋਣ ਕਰਕੇ ਅਫਗਾਨਿਸਤਾਨ ਬਾਰੇ ਜਿਹੜੀ ਭਾਰਤ ਦੀ ਪਹੁੰਚ ਰਹੀ ਉਹ ਪਹਿਲੇ ਦਿਨ ਤੋਂ ਹੀ ਇੰਟਰਫੀਅਰੈਂਸ ਵਾਲੀ ਰਹੀ ਜੀ। ਇਸ ਲਈ ਨਹੀਂ ਕਿ ਅਫਗਾਨਿਸਤਾਨ ਨਾਲ ਅਫਗਾਨਾਂ ਨਾਲ ਉਹਨਾਂ ਦੀ ਕੋਈ ਮੁਹੱਬਤ ਹੈ, ਖਾਸ ਮੁਹੱਬਤ ਹੈ। ਜੇ ਮੁਹੱਬਤ ਹੁੰਦੀ ਤੇ ਸੋਮਨਾਥ ਮੰਦਿਰ ਦੇ ਬਾਹਰ ਖਲੋ ਕੇ ਆ ਕੁਝ ਹਫ਼ਤੇ ਪਹਿਲਾਂ ਮੋਦੀ ਜਿਹੜਾ ਮਹਿਮੂਦ ਗਜ਼ਨੀ ਨੂੰ ਯਾਦ ਨਾ ਕਰ ਰਿਹਾ ਹੁੰਦਾ। ਹੁਣ ਮਹਿਮੂਦ ਗਜ਼ਨੀ ਹੋਏ ਜਾਂ ਮੁਹੰਮਦ ਗੌਰੀ ਹੋਏ ਜਾਂ ਬਾਅਦ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਹੋਏ, ਉਹ ਸਾਰੇ ਕਿੱਥੋਂ ਆਏ ਨੇ? ਉਸੇ ਅਫਗਾਨਿਸਤਾਨ ਚੋਂ ਜਿਹਦੇ ਨਾਲ ਇਹ ਆਪਣਾ ਬੜਾ ਜ਼ਾਹਰਾ ਤੌਰ ਤੇ ਦੱਸਦੇ ਨੇ ਵੀ ਸਾਡੀ ਬੜੀ ਮੁਹੱਬਤ। ਨਹੀਂ, ਅਫਗਾਨਿਸਤਾਨ 'ਚ ਇਹਨਾਂ ਦੀ ਇੰਟਰਫੀਅਰੈਂਸ 47 ਤੋਂ ਬਾਅਦ ਹੀ ਇਸ ਲਈ ਸ਼ੁਰੂ ਹੋਈ ਕਿ ਉਹਨਾਂ ਨੇ ਕਦੇ ਪਾਕਿਸਤਾਨ ਨੂੰ ਤਸਲੀਮ ਹੀ ਨਹੀਂ ਕੀਤਾ। ਪਾਕਿਸਤਾਨ ਨੂੰ ਕਮਜ਼ੋਰ ਕਰਨਾ, ਕਿਉਂਕਿ ਜ਼ਾਹਰ ਹੈ ਭਾਰਤ ਦਾ ਤਾਂ ਬਾਰਡਰ ਲੱਗਦਾ ਨਹੀਂ ਅਫਗਾਨਿਸਤਾਨ ਨਾਲ, ਇਹਦਾ ਕੋਈ ਇੰਟਰਸਟ ਵੀ ਨਹੀਂ ਹੋਣਾ ਚਾਹੀਦਾ ਸੀ। ਲੇਕਿਨ ਉਹਨਾਂ ਨੇ ਉਹ ਬੇਸ਼ੱਕ ਉਸ ਜ਼ਮਾਨੇ 'ਚ ਜੇ ਉਹ ਸ਼ਾਹ ਹੀ ਸੀਗੇ, ਨਾਦਰ ਸ਼ਾਹ, ਉਹਦਾ ਮੁੰਡਾ ਜ਼ਾਹਿਰ ਸ਼ਾਹ, ਲੇਕਿਨ ਸੋਵੀਅਤ ਇਨਫਲੂਐਂਸ ਤਾਂ ਰਿਹਾ। ਅੰਗਰੇਜ਼ਾਂ ਦੇ ਜਾਣ ਤੋਂ ਬਾਅਦ, ਅੰਗਰੇਜ਼ਾਂ ਦੇ ਵੇਲੇ ਤੱਕ ਤਾਂ ਫੋਰਨ ਪਾਲਿਸੀ ਅਫਗਾਨਿਸਤਾਨ ਦੀ ਉਹਨਾਂ ਕੋਲ ਸੀ, ਲੇਕਿਨ ਬਾਅਦ ਦੇ ਵਿੱਚ ਜਿਹੜਾ ਬ੍ਰਿਟਿਸ਼ ਉੱਥੋਂ ਨਿਕਲੇ, ਸੋਵੀਅਤ ਇਨਫਲੂਐਂਸ ਆਇਆ ਅਫਗਾਨਿਸਤਾਨ 'ਚੋਂ। ਇੱਕ ਵੱਖਰੀ ਕਹਾਣੀ ਹੈ ਕਿ ਉਹ ਲੋਕ ਅਫਗਾਨ ਕਿਸ ਹਾਲਤ 'ਚੋਂ ਗੁਜ਼ਰੇ। ਬਿਲਕੁਲ। ਲੇਕਿਨ ਭਾਰਤ ਦੀ ਇੰਟਰਫੀਅਰੈਂਸ ਖਾਸ ਤੌਰ ਤੇ ਪਾਕਿਸਤਾਨ ਨੂੰ ਜਿਹੜਾ ਉਹ ਡੀਸਟੈਬਲਾਈਜ਼ ਕਰਨ ਦਾ, ਫਿਰ ਤਾਂ ਜਿਹਨੂੰ ਕਹਿੰਦੇ ਨੇ ਵੀ ਹੱਦ ਹੀ ਹੋ ਗਈ। ਜਦੋਂ 1999 'ਚ ਸੋਵੀਅਤ ਯੂਨੀਅਨ ਦੀਆਂ ਫੌਜਾਂ ਸਿੱਧੇ ਤੌਰ ਤੇ ਅਫਗਾਨਿਸਤਾਨ 'ਚ ਆਈਆਂ ਔਰ ਇੰਦਰਾ ਗਾਂਧੀ ਤਾਂ ਮਰ ਚੁੱਕੀ ਸੀ ਉਦੋਂ ਤੱਕ। ਅਸੀਂ 1979 ਦੇ ਵਿੱਚ ਤਾਂ ਇੰਦਰਾ ਗਾਂਧੀ ਨੇ ਫੁੱਲੀ ਸਪੋਰਟ ਕੀਤਾ, ਪਰ 1999 ਤੱਕ ਵੀ ਇੰਦਰਾ ਗਾਂਧੀ 1984 'ਚ ਮਰ ਜਾਂਦੀ ਹੈ। ਪਰ ਕਿਸੇ ਵੀ ਹਕੂਮਤ ਨੇ, ਇੰਦਰਾ ਗਾਂਧੀ ਤਾਂ ਸੋਵੀਅਤ ਯੂਨੀਅਨ ਦੀ ਇੱਕ ਐਕਸਟੈਂਸ਼ਨ ਬਣੀ ਹੋਈ ਸੀ, ਉਹਨਾਂ ਨਾਲ ਡਿਫੈਂਸ ਡੀਲ 1971 'ਚ ਸਾਈਨ ਕਰ ਲਈ ਜਦੋਂ ਕਿ ਬੰਗਲਾਦੇਸ਼ ਬਣਾਇਆ ਪਾਕਿਸਤਾਨ ਨੂੰ ਤੋੜ ਕੇ। ਲੇਕਿਨ ਇਹ ਹੁੰਦਾ ਵੀ ਇੱਕ ਰੂਲਰ ਨੇ ਜੇ ਕੋਈ ਗਲਤ ਲਾਈਨ ਲਈ ਵੀ ਹੈ ਤੇ ਘੱਟੋ ਘੱਟ ਜਦੋਂ ਰਾਜੀਵ ਗਾਂਧੀ ਬਣਿਆ ਉਹਨਾਂ ਦੀ ਵੀ ਉਹੀ ਲਾਈਨ ਸੋਵੀਅਤ ਯੂਨੀਅਨ ਪ੍ਰਤੀ ਰਹੀ। ਹਾਲਾਂਕਿ ਉਸ ਨੂੰ ਪ੍ਰੋ ਵੈਸਟ ਜਾਂ ਦੂਜਾ ਉਹਦਾ ਇਮੇਜ ਵੀ ਬਣਾਉਣ ਦੀ ਮਿਸਟਰ ਕਲੀਨ ਤੇ ਇਹ ਉਹ ਵੀ ਕੋਸ਼ਿਸ਼ ਕੀਤੀ ਗਈ। ਉਹਦੀ ਵਾਈਫ ਸੋਨੀਆ ਗਾਂਧੀ ਇਟਾਲੀਅਨ ਸੀ, ਲੇਕਿਨ ਉਹਨਾਂ ਦੀ ਸੋਵੀਅਤ ਯੂਨੀਅਨ ਪ੍ਰਤੀ ਜਿਹੜੀ ਹੈ ਉਹ ਝੁਕਾਅ ਉਸ ਕਿਸਮ ਦਾ ਹੀ ਰਿਹਾ। ਪਰ ਅਮਰੀਕਾ ਨੂੰ ਉਹਨਾਂ ਨੇ ਇੱਥੇ ਵੀ ਆਇਆ, ਰਾਜੀਵ ਗਾਂਧੀ 1985 'ਚ ਨੈਸ਼ਨਲ ਪ੍ਰੈਸ ਬਿਲਡਿੰਗ 'ਚ ਵੀ ਉਹਨੇ ਐਡਰੈਸ ਕੀਤਾ। ਹਾਲਾਂਕਿ ਸਿੱਖ ਉਹਨੂੰ ਚੁੱਭਦੇ ਸੀ, ਉੱਥੇ ਵੀ ਚੁੱਭਦੇ ਸੀ, ਇੱਥੇ ਵੀ ਨੈਸ਼ਨਲ ਪ੍ਰੈਸ ਬਿਲਡਿੰਗ 'ਚ ਜਦੋਂ ਉਹ ਬੋਲਣ ਲੱਗਾ ਪਿੱਛੇ ਸਿੱਖਾਂ ਨੇ ਨਾਅਰੇਬਾਜ਼ੀ ਕੀਤੀ ਔਰ ਉੱਥੇ ਉਹਨੇ ਬੜਾ, ਜੋ ਤੁਸੀਂ ਹਿੰਦੂ ਮਾਈਂਡਸੈਟ ਅੱਜ ਵੀ ਜਦੋਂ ਕੁਝ ਹਿੰਦੂ ਤੋਂ ਵੀ ਵੜ ਜਾਂਦੇ ਨੇ ਸਾਡੇ ਉਹਨਾਂ ਵੀਡੀਓ ਦੇ ਥੱਲੇ ਕਮੈਂਟ ਲਿਖਣ ਦੇ ਲਈ, ਤੇ ਉਹੀ ਗੱਲ ਜਿਹੜੀ ਰਾਜੀਵ ਗਾਂਧੀ ਨੇ ਕਹੀ, ਉਹਨੇ ਕਿਹਾ ਜੀ ਸਿੱਖ ਖਾਲਿਸਤਾਨ ਮੰਗਤੇ ਹੈ ਅਗਰ ਜੋ ਹੈ, ਉਹਨੇ ਬਾਅਦ 'ਚ ਹਿੰਦੀ 'ਚ ਵੀ ਕਹੀ ਪਰ ਉੱਥੇ ਉਹਨੇ ਅੰਗਰੇਜ਼ੀ 'ਚ ਐਡਰੈਸ ਕੀਤਾ ਕਿ then they should go towards Lahore was the capital of Maharaja Ranjit। ਮਤਲਬ ਇੱਕ ਤਨਜ਼ ਵੀ ਤਾਨਾ ਵੀ ਕਿ ਵੀ ਤੁਸੀਂ ਸਿੱਖਾਂ ਨੂੰ ਆਪਣੇ ਮੁਲਕ ਦੇ ਜਿਹੜੇ ਆ ਸਿਟੀਜ਼ਨ ਹੀ ਨਹੀਂ ਮੰਨਦੇ। ਸੋ ਉਹੀ ਲਾਈਨ ਫੋਲੋ ਰਹੀ ਔਰ ਕਰਦੇ ਕਰਾਂਦੇ ਅਲਟੀਮੇਟਲੀ 1999 ਤੱਕ ਪਹੁੰਚਦੇ ਆ ਤਾਂ ਭੋਗ ਹੀ ਪੈ ਗਿਆ ਸੋਵੀਅਤ ਯੂਨੀਅਨ ਦਾ। ਔਰ ਜਿਸ ਤੇਜ਼ੀ ਨਾਲ ਫਿਰ ਭਾਰਤ ਨੇ ਆਪਣੇ ਕਾਂਟੇ ਬਦਲੇ ਔਰ ਕਰਦੇ, ਹਾਲਾਂਕਿ ਉਸ ਤੋਂ ਬਾਅਦ ਸਕਸੈਸਿਵ ਗਵਰਨਮੈਂਟਾਂ ਨੇ, ਵਾਜਪਾਈ ਤੱਕ ਵੀ ਰਿਲੇਟਿਵਲੀ ਬੈਲੈਂਸਡ ਅਪਰੋਚ ਰਹੀ, ਪਰ ਨਰਿੰਦਰ ਮੋਦੀ ਨੇ ਤਾਂ ਜਿਹੜੇ ਉਹ ਸਾਰਾ ਹੀ ਜਿਹੜਾ ਹੁਣ ਉਹਦੇ ਲਈ ਕੀ ਕਹੀਏ ਕਿ ਭਾਈ ਉਹਨੇ ਤਾਂ ਪੂਰੀ ਦੀ ਪੂਰੀ ਸਵਾਹ ਦੀ ਬੋਰੀ ਦੇ ਵਿੱਚ ਹੀ ਸਿਰ ਦੇ ਲਿਆ ਜਾਂ ਬੋਰੀ ਚੁੱਕ ਕੇ ਆਪਣੇ ਸਿਰ ਤੇ ਪਾ ਲਈ। ਔਰ ਹਾਲਾਂਕਿ ਮਨਮੋਹਨ ਸਿੰਘ ਨੇ ਇੰਡੋ ਯੂਐਸ ਟ੍ਰੀਟੀ ਸਾਈਨ ਕੀਤੀ ਨਿਊਕਲੀਅਰ ਡੀਲ, ਲੇਕਿਨ ਇਸ ਕਿਸਮ ਦਾ ਇਹ ਨਹੀਂ ਸੀ ਕਿ ਵੀ ਉਹਨਾਂ ਨੇ ਆਪਣੇ ਅੱਡੇ ਦੇਣ ਦਾ ਕਰ ਲਿਆ ਜਾਂ ਰੀਫਿਊਲਿੰਗ ਦਾ ਕਰ ਲਿਆ। ਪਰ ਇਹਨੇ ਤਾਂ ਇਸ ਹੱਦ ਤੱਕ ਮੋਦੀ ਨੇ ਜਾ ਕੇ ਇੱਕ ਪਾਸੇ ਕੁਆਡ ਦਾ ਹਿੱਸਾ ਬਣ ਗਿਆ ਐਂਟਾਈ ਚਾਈਨਾ ਲਾਈਨ ਦੇ ਥੱਲੇ। ਔਰ ਹੁਣ ਜੇ ਅਸੀਂ ਗੱਲ ਕਰੀਏ ਕਿ ਵੀ ਅਫਗਾਨਿਸਤਾਨ 'ਚ ਫਿਰ ਜਿਹੜੀ 20 ਸਾਲ ਨੀਤੀ ਭਾਰਤ ਦੀ ਰਹੀ ਉਹਦੇ 'ਚ ਜ਼ਾਹਰ ਹੈ ਕਿ ਵੀ 2 ਟਰਮ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਰਿਹਾ ਔਰ ਉਹ ਵੀ ਉਸ ਦੇ ਲਈ ਬਰਾਬਰ, ਕਿਉਂਕਿ ਨੀਤੀ ਦਾ ਕਾਂਟਾ ਤਾਂ ਇਹਨਾਂ ਨੇ ਬਦਲਣਾ ਸ਼ੁਰੂ ਕਰ ਦਿੱਤਾ ਸੀ ਕਿ ਵੀ 1992 ਤੋਂ ਬਾਅਦ ਹੀ ਜਦੋਂ ਮਨਮੋਹਨ ਸਿੰਘ ਨੂੰ ਫਾਈਨੈਂਸ ਮਿਨਿਸਟਰ ਬਣਾਇਆ ਜਾਂਦਾ ਹੈ ਨਰਸਿਮਹਾ ਰਾਓ ਵੱਲੋਂ, ਇਕਨੋਮਿਕਲ ਰਿਫਾਰਮ ਕੀ ਸੀ, ਅਮਰੀਕਾ ਦੀਆਂ ਮਲਟੀਨੈਸ਼ਨਲ ਕੰਪਨੀਆਂ ਦੇ ਲਈ ਦਰਵਾਜ਼ੇ ਖੋਲ੍ਹਣੇ। ਔਰ ਇਹ ਵੱਖਰੀ ਗੱਲ ਹੈ ਕਿ ਅੱਜ ਉੱਥੇ ਅੰਬਾਨੀ ਅਡਾਨੀ ਇਹਨਾਂ ਦੇ ਆਪਣੇ ਮਲਟੀਨੈਸ਼ਨਲ ਜੰਮ ਪਏ ਨੇ ਔਰ ਕਿਸ ਹੱਦ ਤੱਕ ਜ਼ੁਲਮ ਹੋ ਰਿਹਾ। ਔਰ ਠੀਕ ਕਿਹਾ ਕਿਸੇ ਨੇ, ਉਹਨਾਂ ਨੇ ਮਹਿਬੂਬਾ ਮੁਫਤੀ ਨੇ ਹੀ ਕਿਹਾ ਕਿ ਵੀ ਤੁਹਾਨੂੰ ਅਫਗਾਨਿਸਤਾਨ ਦੇ ਲੋਕਾਂ ਨਾਲ ਕੀ ਹੋ ਰਿਹਾ, ਔਰਤਾਂ ਨਾਲ ਕੀ ਹੋ ਰਿਹਾ ਬੜਾ ਫਿਕਰ ਹੈ, ਕਸ਼ਮੀਰ 'ਚ ਤੁਸੀਂ ਕੀ ਕਰ ਰਹੇ ਹੋ। ਬਿਲਕੁਲ। ਔਰ ਅੱਜ ਜੇ ਅਸੀਂ ਕਰਨਾਲ ਵੱਲ ਨਜ਼ਰ ਮਾਰੀਏ
ਜਿੱਥੇ ਕਿ ਮਹਾਂ ਪੰਚਾਇਤ ਕਿਸਾਨਾਂ ਦੀ ਹੋਈ, ਉਹਨਾਂ ਦੇ ਉੱਤੇ ਕਿਵੇਂ ਧੱਕਾ ਔਰ ਉਹਨਾਂ ਨੂੰ ਜਿਹੜਾ ਹੈ ਉਹ ਪਾਣੀ ਦੀਆਂ ਬੌਛਾੜਾਂ ਔਰ ਜਿਸ ਕਿਸਮ ਦਾ ਜ਼ੁਲਮ, ਕਿਉਂਕਿ ਉਹ ਸਾਰਾ ਮਾਡਲ ਜਿਹੜਾ ਇਹਨਾਂ ਦਾ ਅੰਬਾਨੀ ਅਡਾਨੀ ਮਾਡਲ ਉਹੀ ਹੈ ਜਿਹੜਾ ਇਹਨਾਂ ਦੇ ਇੰਟਰਨੈਸ਼ਨਲ ਜਿਹੜੇ ਵੱਡੇ ਨੇ ਇੱਥੋਂ ਦੇ ਬੈਠੇ ਹੋਏ ਵੱਡੇ ਘਰਾਣੇ, ਉਹਨਾਂ ਦੀ ਜਿਹੜੀ ਲਾਈਨ ਹੈ। ਹੁਣ ਇਸ ਸਾਰੇ ਦੇ ਚੱਲਦੇ ਆ 20 ਸਾਲ ਭਾਰਤ ਨੇ ਅਫਗਾਨਿਸਤਾਨ ਨੂੰ ਰੱਜ ਕੇ ਵਰਤਿਆ ਪਾਕਿਸਤਾਨ ਦੇ ਖਿਲਾਫ। ਇੰਡੀਅਨ ਕੌਂਸੂਲੇਟਸ ਦੇ ਨਾਂ ਥੱਲੇ ਸਪਾਈਂਗ ਸਿਸਟਮ, ਕੁਲਭੂਸ਼ਣ ਯਾਦਵ ਉਹਦੀ ਅਲਟੀਮੇਟ ਜਿਹੜਾ ਉਹ ਸਬੂਤ ਹੈ। ਔਰ ਇਸ ਸਾਰੇ ਤੋਂ ਬਾਅਦ ਉਹ ਗੇਮ ਤੋਂ ਜਿਹੜੇ ਨੇ ਜਦੋਂ ਤਾਲਿਬਾਨ ਕਾਬਲ ਤੱਕ ਪਹੁੰਚੇ, ਸ਼ਰਾਰਤ ਇਹਨਾਂ ਨੇ ਹੁਣ 2 ਦਿਨ ਪਹਿਲਾਂ ਤੱਕ ਪੰਜਸ਼ੀਰ ਵੈਲੀ ਲੜੇਗਾ, ਮਸੂਦ ਲੜੇਗਾ, ਹੁਣ ਇਹ ਹੋਏਗਾ, ਉਹ ਤਾਂ ਇਵੇਂ ਹੀ ਹੋਇਆ ਜੋ ਕਹਿੰਦਾ ਫੁਸਕ। ਔਰ ਉਹਨਾਂ ਨੇ ਕੱਲ, ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਜੀ ਉਹਨਾਂ ਦੀ 2 ਦਿਨੇ ਚੱਲ ਰਹੀ ਸੀ, ਦੇਖੋ ਪਾਕਿਸਤਾਨ ਨੇ ਕਿਵੇਂ ਡਰੋਨ ਹਮਲੇ ਕੀਤੇ, ਪਾਕਿਸਤਾਨ ਦੇ ਹਵਾਈ ਹਮਲੇ, ਔਰ ਕੋਈ ਵੀਡੀਓ ਗੇਮ ਦੀ ਜਿਹੜੀ ਹੈ ਫੁਟੇਜ ਦਿਖਾ ਰਹੇ ਨੇ, ਉਹਦੇ ਉਹ ਸਾਹਮਣੇ ਆ ਗਿਆ ਕਿ ਕੀ ਹੈ ਵੀ। ਪਰ ਉਹਨਾਂ ਨੇ ਇਹ ਕਿਹਾ ਜੀ ਪਾਕਿਸਤਾਨ ਨੇ ਫਤਿਹ ਕਰ ਦਿੱਤਾ ਪੰਜਸ਼ੀਰ, ਨਹੀਂ ਤਾਂ ਸਾਡਾ ਮਸੂਦ, ਸਾਡਾ ਉਹ ਸਾਲੇ, ਉਹਨੇ ਕਈ ਸਾਲ ਲੜਨਾ ਸੀ। ਝੂਠ ਹੀ ਜਦੋਂ ਤੁਸੀਂ ਬੋਲੀ ਜਾਣਾ। ਹੁਣ ਇਸ ਸਾਰੇ ਤੋਂ ਬਾਅਦ ਇਹ ਹਰ ਇੱਕ ਵੱਲੋਂ ਜਿਹੜੇ ਉੱਥੇ ਵੀ ਉਹਨਾਂ ਦੇ ਥੋੜੇ ਬਹੁਤ ਦਾਨੇ ਕਿਸਮ ਦੇ ਐਨਾਲਿਸਟ ਨੇ ਜਾਂ ਪੋਲੀਟੀਕਲ ਜਿਹੜੀ ਹੈ ਉਹ ਮਾਈਂਡਸੈਟ ਰੱਖਦੇ ਨੇ, ਉਹਨਾਂ ਨੇ ਕਿਹਾ ਮੋਦੀ ਸਰਕਾਰ ਨੂੰ ਕਿ ਬਈ ਅਕਲ ਤੋਂ ਕੰਮ ਲਓ, ਇਹ ਜੋ ਚੱਲ ਰਿਹਾ ਹੈ ਇਹਦੇ 'ਚ ਇੱਕ ਧਿਰ ਨਾ ਬਣੋ ਔਰ ਇਹ ਦੇਖੋ ਵੀ ਤੁਹਾਡੇ ਮੁਲਕ ਦਾ ਇੰਟਰਸਟ ਕੀ ਹੈ। ਹਾਲਾਂਕਿ ਇਹ ਵੀ ਆਇਆ ਕਿ ਜੀ ਰਸ਼ੀਆ ਰਾਹੀਂ ਉਹਨਾਂ ਨੇ ਤਾਲਿਬਾਨ ਦੇ ਨਾਲ ਉਹ ਆਪਣਾ ਖੋਲ੍ਹਿਆ ਕਮਿਊਨੀਕੇਸ਼ਨ ਵੀ, ਦੂਜਾ ਵੀ ਬੰਦਾ ਆਪਣਾ ਉੱਥੋਂ 400 ਨਹੀਂ ਕੱਢ ਸਕੇ ਪ੍ਰੋਪਰਲੀ, ਅਜੇ ਵੀ ਕਿੰਨੇ ਫਸੇ ਹੋਏ ਨੇ। ਈਵਨ ਜਿਸ ਅਮਰੀਕਾ ਦੇ ਨਾਲ ਪੂਰਾ ਐਲਾਨ ਕੀਤਾ, ਉਹਨਾਂ ਨੂੰ ਇੰਡੀਆ ਨੇ ਬਾਰ-ਬਾਰ ਰਿਕੁਐਸਟ ਕੀਤੀ ਕਿ ਜੀ ਤੁਸੀਂ ਸਾਨੂੰ ਆਪਣਾ ਡਿਪਲੋਮੈਟਿਕ ਐਨਕਲੋਜ਼ਰ ਦਿਓ ਜਿੱਥੋਂ ਅਸੀਂ ਆ ਜਾ ਸਕੀਏ। ਉਹਨਾਂ ਨੇ ਜਿਹੜਾ ਉਹ ਕੰਨ ਹੀ ਨਹੀਂ ਧਰਿਆ ਇਹਨਾਂ ਦੇ ਵੱਲ। ਹੁਣ ਇਸ ਸਭ ਦੇ ਬਾਵਜੂਦ ਜੋ ਡਿਵੈਲਪਮੈਂਟਸ, ਕਿਉਂਕਿ ਅਸੀਂ ਪਹਿਲੇ ਸੈਗਮੈਂਟ 'ਚ ਸੈਨੇਟਰ ਗ੍ਰੈਮ ਉਸ ਦੀ ਸਟੇਟਮੈਂਟ ਦੇਖ ਕੇ ਹਟੇ ਕਿ ਕਿਵੇਂ ਉਹਨੇ ਬਿਲਕੁਲ ਤਾਲਿਬਾਨ ਦੀ ਹਕੂਮਤ ਨੂੰ ਜਿਹੜਾ ਹੈ ਉਹ ਲਾਈਨ ਅਪ ਆਫ ਥਗਸ ਐਂਡ ਬੁਚਰਸ ਕਹਿ ਕੇ ਡਿਸਮਿਸ ਕੀਤਾ। ਪਰ ਤੁਸੀਂ ਜੇ ਇੰਡੀਆ ਵੱਲ ਧਿਆਨ ਮਾਰੋ ਤੇ ਉੱਥੇ ਬੜੀ ਤੇਜ਼ੀ ਦੇ ਨਾਲ ਇਹ ਰਸ਼ੀਅਨ ਇੰਟੈਲੀਜੈਂਸ, ਅਮਰੀਕਨ CIA ਕੁਛ ਨਾ ਕੁਛ ਕੁੱਕ ਹੋ ਰਿਹਾ। ਔਰ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਪਹਿਲੀ ਗੇਮ 20th ਸੈਂਚੁਰੀ ਦਾ ਗ੍ਰੇਟ ਗੇਮ ਕਹਿੰਦੇ ਸੀ ਕਿ ਜੀ ਉਹ ਰਸ਼ੀਅਨਸ ਦਾ ਡ੍ਰੀਮ ਟੂ ਕਮ ਟੂ ਦਾ ਵਾਰਮ ਵਾਟਰਸ ਆਫ ਇੰਡੀਅਨ ਓਸ਼ਨ, ਔਰ ਅਫਗਾਨਿਸਤਾਨ ਜਿਹੜਾ ਉਹ ਗੇਟਵੇ। ਔਰ ਉਸ ਤੋਂ ਬਾਅਦ ਜ਼ਾਹਰ ਹੈ ਪੰਜਾਬ ਔਰ ਮਹਾਰਾਜਾ ਰਣਜੀਤ ਸਿੰਘ ਨਾਲ ਵੀ ਜਦੋਂ ਅੰਗਰੇਜ਼ਾਂ ਨੇ 1809 'ਚ ਟ੍ਰੀਟੀ ਕੀਤੀ, ਉਦੋਂ ਤਾਂ ਡਬਲ ਚੈਲੰਜ ਸੀ। ਇੱਕ ਪਾਸਿਓਂ ਨੈਪੋਲੀਅਨ ਬੋਨਾਪਾਰਟ ਫਰਾਂਸ ਦੇ ਵਿੱਚ ਉਹਦੇ ਆਉਣ ਦਾ ਸੀ, ਦੂਜੇ ਪਾਸੇ ਸੋਵੀਅਤਸ ਦਾ ਸੀ। ਪਰ ਉਹ ਨੈਪੋਲੀਅਨ ਤਾਂ ਹਾਰ ਗਿਆ ਵਾਟਰਲੂ 'ਚ, ਉਹ ਚੈਲੰਜ ਖਤਮ ਹੋਇਆ, ਸੋਵੀਅਤਸ ਦਾ ਰਿਹਾ ਬਰਾਬਰ। ਪਰ ਅਮਰੀਕਾ ਨੇ ਅਲਟੀਮੇਟਲੀ ਬ੍ਰਿਟਨ ਨੇ ਅਫਗਾਨਿਸਤਾਨ ਨੂੰ ਕਾਬੂ ਕਰਕੇ 1893 'ਚ ਡਿਊਰੈਂਟ ਲਾਈਨ ਬਣਾ ਦਿੱਤੀ। ਔਰ ਫਿਰ 1918-19 ਤੱਕ ਪਹੁੰਚਦਿਆਂ ਜਿਹੜਾ ਉਹਨਾਂ ਨੇ ਅਫਗਾਨਿਸਤਾਨ ਜਿਹੜਾ ਅੱਜ ਦਾ ਮੁਲਕ ਹੈ ਉਹ ਮੰਨਿਆ, ਉਹਦੀ ਫੋਰਨ ਪਾਲਿਸੀ ਆਪਣੇ ਕੋਲ ਰੱਖ ਲਈ। ਸੋ 1947 ਤੱਕ ਸੋਵੀਅਤ ਯੂਨੀਅਨ ਦਾ ਜਾਂ ਦੂਜਾ, ਫਿਰ ਤਾਂ ਖੁਦ ਬ੍ਰਿਟਨ ਔਰ ਸੋਵੀਅਤ ਯੂਨੀਅਨ ਜਿਹੜੇ ਅਲਾਈ ਸੀ ਦੋਨੋਂ ਵਰਲਡ ਵਾਰ, ਸੈਕੰਡ ਵਰਲਡ ਵਾਰ ਬੜੇ ਖਾਸ ਤੌਰ ਤੇ। ਸੋ ਉਹ ਚੈਲੰਜ ਨਹੀਂ ਰਿਹਾ। ਹੁਣ ਕਿਉਂਕਿ ਵਾਪਸ ਅਫਗਾਨਿਸਤਾਨ ਇੱਕ ਆਪਣੀ ਜਿਹੜਾ ਉਹ ਆਜ਼ਾਦਾਨਾ ਹਸਤੀ ਦੇ ਨਾਲ ਆਇਆ, ਜ਼ਾਹਰ ਹੈ ਝੁਕਾਅ ਪਾਕਿਸਤਾਨ ਵੱਲ ਹੈ ਕਿਉਂਕਿ ਬਾਰਡਰ ਵੀ ਲੱਗਦਾ ਔਰ ਪਾਕਿਸਤਾਨ ਦੇ ਨਾਲ ਇਸ ਗੱਲ ਦਾ ਧਿਆਨ ਰਿਹਾ ਕਿ 2 ਗੁਣਾ ਜ਼ਿਆਦਾ ਪਖਤੂਨ ਪਾਪੂਲੇਸ਼ਨ ਪਾਕਿਸਤਾਨ 'ਚ ਹੈ ਦੈਨ ਐਕਚੁਅਲੀ ਅਫਗਾਨਿਸਤਾਨ ਦੇ ਵਿੱਚ ਹੁੰਦੇ ਆ। ਸੋ ਉਹਨਾਂ ਦੇ ਇੰਟਰਸਟ ਵੀ ਨੇ ਜੁੜੇ ਹੋਏ ਹਰ ਪਾਸਿਓਂ। ਹੁਣ ਇਸ ਸਾਰੇ 'ਚ ਭਾਰਤ ਕੀ ਰੋਲ ਅਦਾ ਕਰੇਗਾ, ਇਹ ਲੱਗਦਾ ਸੀ ਕਿ ਵੀ ਇਹ ਕੋਈ ਸਬਕ ਸਿੱਖੇਗਾ ਤੇ ਸੁਧਰੇਗਾ, ਪਰ ਮੈਨੂੰ ਇਹ ਲੱਗਦਾ ਕਿ ਵੀ ਇਹ ਵਾਪਸ ਉਸ ਸਿੰਕ ਦੇ ਵਿੱਚ, ਉਸ ਹੋਲ ਦੇ ਵਿੱਚ ਇਹ ਧੱਸਦੇ ਹੀ ਜਾ ਰਹੇ ਨੇ ਔਰ ਇਹਨਾਂ ਨੇ ਆਪਣੀ ਬਰਬਾਦੀ ਕਰਾ ਕੇ ਹਟਣਾ। ਹੁਣ ਇੱਕ ਪਾਸੇ ਤਾਂ ਖਬਰਾਂ ਜਦੋਂ ਅਸੀਂ ਦੇਖਦੇ ਹਾਂ ਜੇ ਕਿ ਮੋਦੀ ਦਾ ਸਪਟੈਂਬਰ ਮਹੀਨਾ ਬਹੁਤ ਬਿਜ਼ੀ ਸਕੈਜੂਅਲ, ਮੋਦੀ ਟੂ ਅਟੈਂਡ ਬ੍ਰਿਕਸ, ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਮੀਟ, ਕੁਆਡ ਮੀਟਸ, ਇਹ ਸਾਰੀਆਂ ਸਪਟੈਂਬਰ 'ਚ ਨੇ। ਫਿਰ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦਾ ਸੈਸ਼ਨ ਵੀ ਹੋਣਾ ਹੈ। ਬ੍ਰਿਕਸ ਦੀ ਮੀਟਿੰਗ ਤਾਂ 9 ਸਤੰਬਰ ਨੂੰ ਹੈ। ਬ੍ਰਿਕਸ ਦੇ ਵਿੱਚ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਔਰ ਸਾਊਥ ਅਫਰੀਕਾ। ਔਰ ਇਸ ਵਾਰ ਬ੍ਰਿਕਸ ਦੀ ਮੀਟਿੰਗ ਨੂੰ ਜਿਹੜਾ ਹੈ ਉਹਨੇ ਚੇਅਰ ਕਰਨਾ ਹੈ ਮੋਦੀ ਨੇ। ਔਰ ਇਹ ਜਿਹੜਾ ਉਹਦੇ 'ਚ ਕੀ ਕੱਢੇਗਾ, ਔਰ ਜ਼ਾਹਰ ਹੈ ਅਫਗਾਨਿਸਤਾਨ ਮੇਨ ਇਸ਼ੂ ਹੋਏਗਾ। ਸੋ ਬ੍ਰਿਕਸ ਦਾ ਇਹਦੇ 'ਤੇ ਕੀ ਆਏਗਾ ਇਹ ਵੀ ਇੰਡੀਆ ਦੀ ਪਹੁੰਚ ਦੱਸੇਗਾ। ਪਰ
ਅਲਟੀਮੇਟਲੀ ਜਿਹਨੂੰ ਕਹਿੰਦੇ ਨੇ ਸਾਡੇ ਕਿ ਮੁਰਦਾ ਬੋਲੇ ਖੱਫਣ ਖੱਫਣ ਪਾੜੇ, ਇਹਨਾਂ ਦਾ ਐਟੀਟਿਊਡ ਇਹੀ ਹੈ। ਫਿਰ ਇੱਕ ਵੀਡੀਓ ਕਾਨਫਰੰਸਿੰਗ ਰਾਹੀਂ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ SCO ਦੇ ਹੈਡ ਆਫ ਗਵਰਨਮੈਂਟਸ ਦੀ ਮੀਟਿੰਗ 16 ਤੇ 17 ਨੂੰ ਹੋ ਰਹੀ ਹੈ ਦੁਸ਼ਾਨਬੇ ਜੀ, ਤਾਜਿਕਸਤਾਨ ਦੇ ਵਿੱਚ, ਜਿੱਥੇ ਪਹਿਲਾਂ ਇਹਨਾਂ ਨੇ ਗੰਦ ਪਾਇਆ ਇੰਡੀਆ ਨੇ ਔਰ ਅਸ਼ਰਫ ਗਨੀ ਤੋਂ ਪਾਕਿਸਤਾਨ ਦੇ ਖਿਲਾਫ ਜ਼ਹਿਰ ਉਗਲਵਾਇਆ। ਔਰ ਇਹ ਜਿਹੜੇ ਨੇ ਦੋਨੋਂ ਜਿਹੜਾ ਮੋਦੀ ਹੈ ਵਰਚੁਅਲ ਹੋਏਗਾ, ਇਹਨਾਂ ਦਾ ਫੋਰਨ ਮਿਨਿਸਟਰ ਜੈ ਸ਼ੰਕਰ ਉੱਥੇ ਮੌਜੂਦ ਹੋਏਗਾ। ਹੁਣ ਜਿਹੜੀ ਬ੍ਰਿਕਸ ਦੀ ਮੀਟਿੰਗ ਹੈ ਉਹਦੇ 'ਚ ਵੀ ਇਹ ਹੈ ਕਿ UN ਕੀ ਕਰੇਗਾ, IMA ਦਾ ਕੀ ਰੋਲ ਹੋਏਗਾ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਕੀ ਹੋਏਗਾ। ਫਿਰ ਮੋਦੀ ਜਿਹੜਾ ਹੈ ਉਹ ਅਮਰੀਕਾ ਆ ਰਿਹਾ ਸਪਟੈਂਬਰ 23 ਤੋਂ, ਉਹਦੀ ਅਮਰੀਕਾ ਵਿਜ਼ਿਟ, ਅਸੀਂ ਵੀ ਉਹਦਾ ਸਵਾਗਤ ਕਰਾਂਗੇ ਇੱਥੇ UN ਜਨਰਲ ਅਸੈਂਬਲੀ ਜਦੋਂ ਬੋਲਣ ਆਇਆ, ਕਿਉਂਕਿ ਮੋਸਟ ਲਾਈਕਲੀ 25 ਸਤੰਬਰ ਨੂੰ ਉਹਨੇ UN ਜਨਰਲ ਅਸੈਂਬਲੀ ਨੂੰ ਐਡਰੈਸ ਕਰਨਾ। ਹੁਣ ਕੁਆਡ ਦਾ ਵੀ ਮੀਟ ਨੂੰ ਉਹਨਾਂ ਨੇ ਕਰਨਾ ਹੈ, ਪਰ ਇਹਨਾਂ ਦੀ ਬਦਕਿਸਮਤੀ ਕਹੋ ਜਾਂ ਜੋ ਇਹਨਾਂ ਦੇ ਨਾਲ ਹੋ ਰਿਹਾ, ਐਨ ਜਾਪਾਨ ਜਿਹੜਾ ਕੁਆਡ ਦਾ ਮੈਂਬਰ ਹੈ, ਜਾਪਾਨ ਦੇ ਪ੍ਰਾਈਮ ਮਿਨਿਸਟਰ ਨੇ ਪਿਛਲੇ ਦਿਨਾਂ 'ਚ ਰਿਜ਼ਾਈਨ ਕਰਤਾ। ਹੁਣ ਕੁਆਡ ਦੀ ਮੀਟਿੰਗ 'ਚ ਤਾਂ ਜਾਪਾਨ ਦਾ ਨੁਮਾਇੰਦਾ ਨਹੀਂ ਹੋਣਾ, ਪ੍ਰਾਈਮ ਮਿਨਿਸਟਰ ਨਹੀਂ ਹੋਣਾ, ਅਜੇ ਤੱਕ ਤਾਂ ਉਹਨਾਂ ਦੀਆਂ ਨਵਾਂ ਹੋਏਗਾ ਕਿ ਕਿਹਨੂੰ ਲਿਆਂਦੇ ਨੇ। ਸੋ ਇਸੇ ਤਰ੍ਹਾਂ ਜਿਹੜਾ ਤਾਜਿਕਸਤਾਨ ਦੇ ਹਵਾਲੇ ਨਾਲ ਵੀ ਹੁਣ ਜੇ ਉੱਥੇ ਮਿਸਟਰ ਸਲੇਹ ਵੀ ਪਹੁੰਚ ਗਿਆ ਔਰ ਮੋਸਟ ਲਾਈਕਲੀ ਈਵਨ ਮਸੂਦ ਦਾ ਮੁੰਡਾ ਵੀ ਉੱਥੇ ਹੋ ਸਕਦਾ ਹੈ, ਤੇ ਫਿਰ ਇਹਦੇ ਹਾਲਤ ਜਾਂ ਤਾਂ ਇਹ ਹੁਣ ਅਫਗਾਨਿਸਤਾਨ 'ਚ ਮਿਸਟਰ ਸਲੇਹ ਜਿਹਨੇ ਆਪਣੇ ਆਪ ਨੂੰ ਪ੍ਰੈਜ਼ੀਡੈਂਟ ਐਲਾਨਿਆ ਕਿ ਜੀ ਮੈਂ, ਕਿਉਂਕਿ ਅਸ਼ਰਫ ਗਨੀ ਦੌੜ ਗਿਆ ਤੇ ਮੈਂ ਨੰਬਰ 2 ਸੀ, ਮੈਂ ਹੁਣ ਬਣ ਗਿਆ, ਜਾਂ ਤਾਂ ਉਹਦੀ ਗਵਰਨਮੈਂਟ ਇਨ ਐਗਜ਼ਾਈਲ ਨੂੰ ਖੜੀ ਕਰਕੇ ਇਹ ਉਹਨੂੰ ਰੈਕਗਨਾਈਜ਼ ਕਰਨ ਤੇ ਫਿਰ ਉਹ ਤਾਜਿਕਸਤਾਨ 'ਚ ਜੇ ਰਹੇਗਾ ਐਜ਼ ਏ ਰਿਫਿਊਜੀ ਤਾਂ ਰਹਿ ਸਕਦਾ ਹੈ, ਪਰ ਜੇ ਗਵਰਨਮੈਂਟ ਇਨ ਐਗਜ਼ਾਈਲ ਰਹੇਗਾ ਫਿਰ ਤਾਲਿਬਾਨ ਨੇ ਆਪਣਾ ਉਹ ਜਿਹੜੀ ਹੈ ਬੰਦੂਕ ਦੀ ਨਾਲ ਹੀ ਉਧਰ ਨੂੰ ਮੋੜ ਲੈਣੀ ਹੈ। ਪਰ ਅਲਟੀਮੇਟਲੀ ਡੀਸਟੈਬਿਲਾਈਜੇਸ਼ਨ ਵਾਲੀ ਤੁਰਦਾ ਰੀਜਨ ਸਾਰਾ, ਤੇ ਜੇ ਇਹ ਵਿਚਾਲਾ ਜਿਹਾ ਲੋੜ ਰੱਖਦੇ ਨੇ ਤੇ ਉਸ ਸਾਰੇ ਦੇ ਵਿੱਚ ਵੀ ਜੋ ਇਹ ਚਾਹੁੰਦੇ ਨੇ ਕਰਨਾ, ਕਿਉਂਕਿ ਇਹ ਬਿਲਕੁਲ ਇਰਰੈਲੇਵੈਂਟ ਹੋ ਗਿਆ। ਹੁਣ ਇਸ ਸਾਰੇ 'ਚ ਜਿਹੜੀ ਗੱਲ ਮੈਨੂੰ ਇਹ ਲੱਗਦਾ ਹੈ ਕਿ ਕੀ ਭਾਰਤ ਅਗਲਾ ਸੈਂਟਰ ਬਣਨ ਜਾ ਰਿਹਾ ਹੈ ਇਸ ਗ੍ਰੇਟ ਗੇਮ ਦਾ ਡੀਸਟੈਬਿਲਾਈਜ਼ ਕਰਨ ਦੇ ਲਈ। ਅਫਗਾਨ ਡਿਵੈਲਪਮੈਂਟਸ, CIA ਚੀਫ, ਰਸ਼ੀਅਨ ਸਿਕਿਉਰਿਟੀ ਹੈਡ ਇਨ ਦਿੱਲੀ। ਹੁਣ ਆਲ ਆਫ ਏ ਸਡਨ ਦਿੱਲੀ ਜਿਹੜਾ ਹੈ ਉਹ ਉਹਨਾਂ ਦੀ ਫੇਵਰੇਟ ਡੈਸਟੀਨੇਸ਼ਨ ਬਣ ਗਈ। ਹਾਈ ਲੈਵਲ ਡੈਲੀਗੇਸ਼ਨਸ ਇਨ ਕੈਪੀਟਲ ਐਜ਼ ਮਾਸਕੋ ਵਾਸ਼ਿੰਗਟਨ ਰੀਚ ਆਊਟ ਐਮਿਡ ਅਫਗਾਨ ਕ੍ਰਾਈਸਿਸ। ਹੁਣ ਇੱਕ ਪਾਸੇ ਸਾਨੂੰ ਲੱਗ ਰਿਹਾ ਹੈ ਵੀ ਗਰਾਊਂਡ ਦੇ ਉੱਤੇ ਇਹਨਾਂ ਦੇ ਪੱਲੇ ਕੁਛ ਨਹੀਂ ਹੈ। ਹੁਣ ਇਹ ਖਬਰ ਕਿ ਵੀ ਇਹ ਉਹਨਾਂ ਨੇ ਉਸ ਹਵਾਲੇ ਨਾਲ ਇਹਨਾਂ ਨੇ ਕਿਹਾ ਕਿ ਇੱਕ ਵੱਡਾ ਡੈਲੀਗੇਸ਼ਨ headed by Chief of Central Intelligence Agency CIA William Burns is visiting the region including, ਉਹਨੇ ਭਾਵੇਂ ਪਾਕਿਸਤਾਨ ਵੀ ਜਾਣਾ ਹੈ, ਬਟ ਬੇਸਿਕਲੀ ਉਹਨਾਂ ਦਾ ਟਾਰਗੇਟ ਇੰਡੀਆ ਲੱਗਦਾ ਹੈ। ਔਰ ਉਹਨਾਂ ਨੇ ਅਜੀਤ ਡੋਵਲ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਨਾਲ ਮੀਟਿੰਗ ਕਰਨੀ ਹੈ। ਫਿਰ ਵੈਨਸਡੇ ਯਾਨੀ ਕਿ ਕੱਲ ਰਸ਼ੀਅਨ ਸੈਕਟਰੀ ਆਫ ਸਿਕਿਉਰਿਟੀ ਕੌਂਸਲ ਜਨਰਲ ਨਿਕੋਲੇਵ ਪੈਟਰੂਸ਼ੇਵ ਵਿਲ ਮੀਟ ਵਿਦ ਪ੍ਰਾਈਮ ਮਿਨਿਸਟਰ ਮੋਦੀ, NSA ਡੋਵਲ ਐਂਡ ਐਕਸਟਰਨਲ ਅਫੇਅਰਸ ਮਿਨਿਸਟਰ ਜੈ ਸ਼ੰਕਰ। ਹੁਣ ਇਹ ਜਿਹੜੇ ਨੇ ਉਹਨਾਂ ਨੇ ਦੋਨਾਂ ਨੂੰ ਜਦੋਂ ਪੁੱਛਿਆ ਗਿਆ, ਰਸ਼ੀਅਨ ਵੀ ਉਹਨਾਂ ਨੇ ਅਜੇ ਇਹਦੇ ਤੇ ਕੋਈ ਰਿਸਪੌਂਡ ਨਹੀਂ ਕੀਤਾ, ਲੇਕਿਨ ਇਹ ਜਿਹੜੀਆਂ ਨੇ US ਔਰ ਰਸ਼ੀਅਨ ਅਫੀਸ਼ੀਅਲਸ ਨਾਲ ਇੱਕੋ ਵੇਲੇ ਸਾਈਮਲਟੇਨੀਅਸਲੀ ਉਹ ਵੀ ਅਫਗਾਨਿਸਤਾਨ ਨੂੰ ਸੈਂਟਰ 'ਚ ਰੱਖ ਕੇ ਇਹ ਜਿਹੜੀਆਂ ਮੀਟਿੰਗਸ ਨੇ, ਔਰ ਜਦੋਂ ਕਿ ਇੱਕ ਪਾਸੇ ਮੁਹੰਮਦ ਹਸਨ ਅਖੁੰਦ ਦੀ ਹਕੂਮਤ ਜਿਹੜੀ ਹੈ ਉਹ ਅਨਾਉਂਸ ਹੋ ਗਈ ਹੈ, ਔਰ ਇਹ ਸਾਰਾ ਕਿਤੇ ਨਾ ਕਿਤੇ ਇਸ ਸ਼ੱਕ ਦੇ ਦਾਇਰੇ 'ਚ ਲਿਆਂਦਾ ਹੈ ਕਿ ਵੀ ਇਹ ਕਿੱਧਰ ਨੂੰ ਜਾ ਰਿਹਾ। ਹਾਲਾਂ ਇੰਡੀਆ ਕਹਿ ਰਿਹਾ ਜੀ ਅਸੀਂ ਇਨ ਕਲੋਜ਼ ਕੰਟੈਕਟ ਹੈ, ਦੂਜੇ ਪਾਸੇ ਹੈ, ਪਰ ਮੈਨੂੰ ਇਹ ਲੱਗ ਰਿਹਾ ਕਿ ਵੀ ਜਿਹੜਾ ਬਹੁਤ ਕੁਝ ਨਜ਼ਰ ਆ ਰਿਹਾ ਹੁੰਦਾ ਹੈ ਉਹ ਹੁੰਦਾ ਨਹੀਂ, ਤੇ ਜੋ ਨਜ਼ਰ ਨਹੀਂ ਆ ਰਿਹਾ ਹੁੰਦਾ ਉਹਦੇ 'ਚ ਬਹੁਤ ਕੁਝ ਲੁਕਿਆ ਹੁੰਦਾ। ਜਿਹਨੂੰ ਤੁਸੀਂ ਇਹ ਕਹਿੰਦੇ ਹੋ ਕਿ ਭਾਈ ਉਹਦੇ ਪਿੱਛੇ ਕੀ ਹੈ, ਪਰਦੇ ਦੇ ਪਿੱਛੇ ਕੀ ਹੈ। ਪਰ ਜੇ ਤੁਸੀਂ ਜਿਹਨੂੰ ਸਰਕਮਸਟੈਂਸ਼ੀਅਲ ਐਵੀਡੈਂਸ, ਡਾਇਰੈਕਟ ਐਵੀਡੈਂਸ ਤਾਂ ਨਹੀਂ ਹੈ, ਕਿਉਂਕਿ ਖੁਫੀਆ ਏਜੰਸੀਆਂ ਦੀਆਂ ਕੀ ਗੱਲਾਂ ਹੁੰਦੀਆਂ ਉਹਦੇ ਤਾਂ ਕਦੇ ਮਿੰਟ ਬਾਹਰ ਨਹੀਂ ਆਉਂਦੇ, ਉਹ ਤਾਂ 30 ਸਾਲ ਬਾਅਦ ਕਦੇ ਡੀਕਲਾਸੀਫਾਈ ਹੋਏ, ਉਹ ਵੀ ਬਹੁਤ ਸਾਰੇ ਉਦੋਂ ਅਗੇਨ ਕਲਾਸੀਫਾਈ ਕਰ ਲੈਂਦੇ ਨੇ। ਪਰ ਜੇ ਤੁਸੀਂ ਆਲੇ ਦੁਆਲੇ ਦੀ ਮੁਸ਼ਕ ਦੇਖੋ ਤੇ ਫਿਰ ਇਹ ਲੱਗਦਾ ਹੈ ਕਿ ਵੀ ਭਾਰਤ ਜਿਹੜਾ ਹੈ ਉਹ ਆਉਣ ਵਾਲੇ ਪੀਰੀਅਡ 'ਚ ਉਸ ਗ੍ਰੇਟ ਗੇਮ ਦੇ ਥੱਲੇ, ਜਿੱਥੇ ਚਾਈਨਾ ਦੇ ਅਗੇਂਸਟ ਉਹਨੇ ਇੱਕ ਮੋਢਾ ਦਿੱਤਾ ਹੋਇਆ, ਦੂਸਰਾ ਮੋਢਾ ਉਹ ਹੁਣ ਇਹਨਾਂ ਪੱਛਮੀ ਤਾਕਤਾਂ ਨੂੰ ਦੇ ਰਿਹਾ ਹੈ ਅਫਗਾਨਿਸਤਾਨ ਨੂੰ ਡੀਸਟੈਬਿਲਾਈਜ਼ ਕਰਨ ਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੀ 4 ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।